ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 5 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ। ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਤ, ਯੂਬਾ ਸਿਟੀ। ਗੁਰਦੇਵ ਸਿੰਘ ਸੋਹਲ, ਐਂਟੀਲੋਪ। ਗੁਰਸਾਹਿਬ ਸਿੰਘ, ਬਿਕਰਸਵੀਲ। ਅਵਤਾਰ ਸਿੰਘ ਮੰਜ਼ਿਲ, ਕਲੋਵਿਸ ਤੇ ਪਰਮਜੀਤ ਸਿੰਘ ਦਾਖਾ, ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ ਬਿਲਕੁਲ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਨਾਲ ਸ਼ੁਰੂ ਕਰ ਲੈਂਦੇ ਆ। ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ 15 ਦੇ ਕਰੀਬ ਜੋ ਆਈਸ ਵਾਲਿਆਂ ਨੇ ਉਹ ਲੋਕਾਂ ਨੂੰ ਡਿਟੇਨ ਕੀਤਾ ਹੈਗਾ, ਜਿਨ੍ਹਾਂ 'ਚ ਇੱਕ 3 ਸਾਲ ਦਾ ਬੱਚਾ ਵੀ ਹੈਗਾ ਆ। ਰੈਪਿਡ ਰਿਸਪੌਂਸ ਨੈਟਵਰਕ ਇਹ ਰਿਪੋਰਟ ਕਰ ਰਿਹਾ ਹੈਗਾ। ਮੋਸਟ ਆਫ ਦਾ ਪੀਪਲ ਜਿਹੜੇ ਅਰੈਸਟ ਕੀਤੇ ਗਏ ਆ ਉਹ ਜੋ ਡਿਟੈਂਸ਼ਨ ਦੇ ਵਿੱਚ ਹੈਗੇ ਆ, ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਜਿਹੜਾ ਚਾਰਜ ਲੱਗਾ ਹੋਇਆ ਸੀ ਜਾਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਉਹ ਗਏ ਸੀ। ਜਦੋਂ ਇਮੀਗ੍ਰੇਸ਼ਨ ਕੋਰਟ 'ਚ ਗਏ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਜਿਹੜਾ ਆ ਐਡਰੈਸ ਕਰ ਲਿਆ ਗਿਆ। ਇਹਦੇ ਬਾਰੇ ਆਈਸ ਵਾਲਿਆਂ ਨੇ ਡਿਟੇਲ 'ਚ ਨਹੀਂ ਦੱਸਿਆ। ਅੱਜ ਸਾਡੇ ਸਰੋਤੇ ਦੀ ਕਾਲ ਵੀ ਆਈ ਸੀ ਵੀ ਬੇ ਏਰੀਏ ਦੇ ਵਿੱਚ ਸੈਨੋਜ਼ੇ 'ਚ ਐਲ ਕਮੀਨੋ ਰੀਅਲ ਰੋਡ ਦੇ ਉੱਤੇ ਵੀ ਜਿਹੜਾ ਆ ਇੱਕ ਪੰਜਾਬੀ ਨੂੰ ਅਰੈਸਟ ਕੀਤਾ ਗਿਆ। ਕੱਲ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਸਨੈਲ ਐਵਨਿਊ ਜੋ ਆ ਸੈਨੋਜ਼ੇ ਦੇ ਵਿੱਚ, ਉੱਥੇ ਜਿਹੜਾ ਆ 2 ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਸੀ। 4 ਨੂੰ ਕੀਤਾ ਗਿਆ ਸੀ, 2 ਉਹਨਾਂ ਚੋਂ ਪੰਜਾਬੀ ਸੀ। ਸੋ ਅੱਜ ਇੱਕ ਅਰੈਸਟ ਕੀਤਾ ਗਿਆ ਮਿਗਲ ਐਂਜਲ ਲੋਪੇਜ਼, 47 ਸਾਲਾਂ ਦਾ। ਕੋਈ ਕ੍ਰਿਮੀਨਲ ਰੈਕਡ ਨਹੀਂ, ਪਿਛਲੇ 24 ਸਾਲਾਂ ਤੋਂ ਅਮਰੀਕਾ ਦੇ ਵਿੱਚ ਉਹ ਰਹਿ ਰਿਹਾ ਸੀਗਾ ਤੇ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਇਸੇ ਤਰ੍ਹਾਂ ਲਿਵਰਮੋਰ ਏਰੀਏ ਦੇ ਵਿੱਚ ਵੀ ਕਹਿੰਦੇ ਪਈ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਹੈਗਾ। ਸੋ ਫੈਮਿਲੀ ਮੈਂਬਰਸ ਨੇ TV ਸਟੇਸ਼ਨ ਨੂੰ ਇਹ ਦੱਸਿਆ ਪਈ ਇਲੀਗਲੀ ਡਿਟੇਨ ਕੀਤਾ ਗਿਆ ਹੈਗਾ ਤੇ ਉਹਦੀ ਜਿਹੜੀ ਸਿਟੀਜ਼ਨਸ਼ਿਪ ਦੀ ਡੇਟ ਆਉਣ ਵਾਲੀ ਸੀ ਤੇ ਕੋਲ ਉਹਦੇ ਗ੍ਰੀਨ ਕਾਰਡ ਸੀਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਇਹ ਲਿਵਰਮੋਰ ਦੇ ਵਿੱਚ ਵਾਪਰੀ ਹੈਗੀ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਕੈਲੀਫੋਰਨੀਆ ਦੇ ਜਿਹੜਾ DMV ਆ ਉਹਨੂੰ ਵਾਰਨ ਕਰਨਾ ਪਿਆ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਲਈ ਕੋਈ ਐਡ ਨਹੀਂ ਚਲਾ ਰਹੇ ਤੇ ਨਾ ਹੀ ਅਸੀਂ ਕੋਈ ਡਿਸਕਾਊਂਟ ਦੇ ਰਹੇ ਹਾਂ। ਅਸਲ ਦੇ ਵਿੱਚ ਡਿਪਾਰਟਮੈਂਟ ਆਫ ਮੋਟਰ ਵਹੀਕਲ ਜਿਹੜਾ ਉਹਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਵੀ ਬਹੁਤ ਥਾਵਾਂ ਦੇ ਉੱਤੇ ਇਹ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਐਡ ਚਲਾਈਆਂ ਜਾ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਇਹ ਕਲੇਮ ਕੀਤਾ ਜਾ ਰਿਹਾ ਵੀ ਤੁਸੀਂ ਜੇਕਰ ਰਜਿਸਟ੍ਰੇਸ਼ਨ ਜਿਹੜੀ ਆ ਉਹ ਰੀਨਿਊ ਕਰਨੀ ਆ ਤਾਂ ਉਹਦੇ ਲਈ ਤੁਹਾਨੂੰ 50% ਜਿਹੜਾ ਉਹ ਪੇ ਕਰਨਾ ਪਊਗਾ, 50% ਤੁਹਾਨੂੰ ਆਫ ਦੇ ਦਿਆਂਗੇ। DMV ਨੇ ਇਹ ਸਾਫ਼ ਕੀਤਾ ਵੀ ਡਿਪਾਰਟਮੈਂਟ ਨੇ ਕੋਈ ਇਹੋ ਜਿਹੀ ਨਾ ਤਾਂ ਐਡ ਚਲਾਈ ਆ, ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਦਾਅਵਾ ਕੀਤਾ ਜਿਹਦੇ ਵਿੱਚ ਤੁਸੀਂ ਵੱਖ-ਵੱਖ ਥਾਵਾਂ ਤੋਂ ਜਿਹੜੀ ਆਪਣੀ ਰਜਿਸਟ੍ਰੇਸ਼ਨ ਆ ਉਹਨੂੰ ਓਪਨਲੀ ਇਸ ਤਰ੍ਹਾਂ ਤੁਸੀਂ ਜਿਹੜਾ ਡਿਸਕਾਊਂਟ ਦੇ ਉੱਤੇ ਰੀਨਿਊ ਕਰਾ ਸਕਦੇ ਹੋ। ਉਹ ਕਹਿੰਦੇ ਕਿ ਇਸ ਤਰ੍ਹਾਂ ਦਾ ਨਹੀਂ ਹੈ। ਅਸਲ ਦੇ ਵਿੱਚ ਲੰਘੇ ਦਿਨਾਂ ਦੇ ਵਿੱਚ DMV ਨੂੰ ਕਾਫੀ ਸ਼ਿਕਾਇਤਾਂ ਮਿਲੀਆਂ ਸਨ, ਜਿਹਦੇ ਵਿੱਚ DMV ਡਾਇਰੈਕਟਰ ਜਿਹੜੇ ਨੇ ਸਟੀਵ ਗਾਰਡਨ, ਉਹਨਾਂ ਨੇ ਕਿਹਾ ਕਿ ਅਸੀਂ ਕੋਈ ਆਫਰ ਡਿਸਕਾਊਂਟ ਨਹੀਂ ਕੀਤਾ, ਜਿਹੜਾ ਡਿਸਕਾਊਂਟ ਆਫਰ ਨਹੀਂ ਕੀਤਾ, ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਜਿਹੜਾ ਅਸੀਂ ਬਿਜ਼ਨਸ ਪਲਾਨ ਆ ਕੋਈ ਰਨ ਕਰ ਰਹੇ ਹਾਂ ਐਡਸ ਦੇ ਥਰੂ। ਤੇ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਜਾਂ ਜਿਹੜੇ ਅਨਅਫੀਸ਼ੀਅਲ ਚੈਨਲਸ ਨੇ ਉਹ ਇਸ ਤਰ੍ਹਾਂ ਦੀ ਜਿਹੜੀ ਐਡ ਆ ਉਹ ਚਲਾ ਰਹੇ ਨੇ, ਜਿਹਦੇ ਵਿੱਚ ਲੋਕਾਂ ਨੂੰ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਹਜ਼ਾਰਾਂ ਡਾਲਰਾਂ ਦਾ ਜਿਹੜਾ ਚੂਨਾ ਉਹ ਕਈ ਲੋਕਾਂ ਨੂੰ ਹੁਣ ਤੱਕ ਲੱਗ ਚੁੱਕਿਆ। ਸੋ ਉਹਨਾਂ ਨੇ ਵਾਰਨ ਕੀਤਾ ਲੋਕਾਂ ਨੂੰ ਕਿ ਆਨਲਾਈਨ ਜਿਹੜੀਆਂ ਤੁਹਾਨੂੰ ਕਹਿੰਦੇ ਨੇ ਲੋਕ ਆਫਰ ਕਰਦੇ ਨੇ ਵੀ ਜੇ ਤੁਸੀਂ ਰਜਿਸਟ੍ਰੇਸ਼ਨ ਤੁਸੀਂ ਕਰਵਾਉਣੀ ਹੈ ਜਾਂ ਤੁਹਾਡੀ ਪੁਰਾਣੀ ਹੋ ਚੁੱਕੀ ਹੈ ਤਾਂ ਅਸੀਂ 50% ਆਫ ਤੇ ਕਰ ਦਿਆਂਗੇ। ਉਹ ਕਹਿੰਦੇ ਕਿ ਇਸ ਤਰ੍ਹਾਂ ਦੀ ਕੋਈ ਖਬਰ ਜਾਂ ਕੋਈ ਇਸ ਤਰ੍ਹਾਂ ਦੇ ਪ੍ਰਾਵਧਾਨ ਮਹਿਕਮੇ ਵੱਲੋਂ ਨਹੀਂ ਕੀਤਾ ਗਿਆ। ਜੀ। ਅਗਲੀ ਖਬਰ ਵੱਲ ਚੱਲੀਏ। ਜੋ ਹਾਰਵਰਡ ਯੂਨੀਵਰਸਿਟੀ ਨੇ ਜੋ ਲੀਗਲ ਚੈਲੰਜ ਉਹਨਾਂ ਨੂੰ ਆਏ ਹੈਗੇ ਆ, ਟਰੰਪ ਐਡਮਿਨਿਸਟ੍ਰੇਸ਼ਨ ਨੇ ਬੈਨ ਲਾ ਦਿੱਤਾ ਹੈ ਫੋਰਨ ਸਟੂਡੈਂਟਸ ਦੇ ਉੱਤੇ ਤੇ ਨਵੇਂ ਸਟੂਡੈਂਟਸ ਨੂੰ ਐਡਮਿਟ ਕਰਨ ਦੇ ਉੱਤੇ। ਸੋ ਉਹਦੇ ਸੰਬੰਧ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਨੇ ਲਾਸੂਟ ਵੀ ਫਾਈਲ ਕੀਤਾ ਹੈਗਾ। ਕਹਿੰਦੇ ਵੀ ਇੱਕ ਜੋਨਸ ਨਗੋਸ ਕਰਕੇ ਇੱਕ ਸਟੂਡੈਂਟ ਜੋ ਇਥੋਪੀਆ ਦਾ ਰਹਿਣ ਵਾਲਾ ਆ,
ਉਹ ਇੱਥੇ ਆਇਆ। ਹੁਣ ਜਿਹੜੀਆਂ ਕੰਟਰੀਆਂ 'ਚ ਇਹ ਲਾਤਾ ਵੀ ਉਸ ਕੰਟਰੀ ਦੇ ਲੋਕ ਇੱਥੇ ਵਿਜ਼ਿਟ ਨਹੀਂ ਕਰ ਸਕਦੇ ਹੈਗੇ। ਸੋ ਇਹ ਜਿਹੜੀ ਸਿਚੁਏਸ਼ਨ ਆ ਸਟੂਡੈਂਟਸ ਨੂੰ ਲੈ ਕੇ ਕਾਫੀ ਜਿਹੜੀ ਹਾਰਡ ਇਸ ਟਾਈਮ USA ਦੇ ਵਿੱਚ ਬਣੀ ਹੋਈ ਹੈਗੀ ਆ। ਹਾਰਵਰਡ ਦੇ ਪ੍ਰੈਜ਼ੀਡੈਂਟ ਨੇ ਡੋਨਾਲਡ ਟਰੰਪ ਹੋਣਾ ਦੇ ਜਿਹੜਾ ਮੂਵ ਸੀਗਾ ਵੀ ਹਾਂ ਹਾਰਵਰਡ ਯੂਨੀਵਰਸਿਟੀ ਦੀ ਫੰਡਿੰਗ ਕੱਟ ਰਹੇ ਆ, ਇੰਟਰਨੈਸ਼ਨਲ ਸਟੂਡੈਂਟ ਇੱਥੇ ਐਡਮਿਟ ਨਹੀਂ ਕੀਤੇ ਜਾ ਸਕਦੇ। ਸੋ ਉਸ ਫਾਈਟ ਨੂੰ ਉਹ ਕੋਰਟ ਤੱਕ ਲੈ ਜਾ ਚੁੱਕੇ ਹੈਗੇ ਆ। ਤੇ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਉਹ ਅਨਸਰਟਨਟੀ ਦੇ ਵਿੱਚ ਹੈਗੇ ਆ। ਉਹਨਾਂ ਨੂੰ ਪਤਾ ਨਹੀਂ ਵੀ ਕੀ ਹੋਊਗਾ, ਐਡਮਿਸ਼ਨ ਹੋਊਗਾ ਜਾਂ ਉਹਨਾਂ ਨੂੰ ਵੀਜ਼ਾ ਮਿਲੂਗਾ ਨਹੀਂ ਵੀ ਮਿਲੂਗਾ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਇਕੱਲਾ ਹਾਰਵਰਡ ਯੂਨੀਵਰਸਿਟੀ ਨਹੀਂ, ਹੋਰ ਵੀ ਬਹੁਤ ਸਾਰੀਆਂ ਯੂਨੀਵਰਸਿਟੀ ਜਿੱਥੇ ਹਰ ਸਾਲ 3.5 ਲੱਖ ਦੇ ਕਰੀਬ ਭਾਰਤੀ ਮੂਲ ਦੇ ਲੋਕ ਆਉਂਦੇ ਆ ਤੇ 2.25 ਲੱਖ ਦੇ ਕਰੀਬ ਚਾਈਨੀਜ਼ ਮੂਲ ਦੇ ਲੋਕ ਜੋ ਆ ਇਹ ਇੱਥੇ ਆ ਕੇ ਯੂਨੀਵਰਸਿਟੀ 'ਚ ਐਡਮਿਸ਼ਨ ਲੈਂਦੇ ਆ ਤੇ ਆਪਣਾ ਫਿਰ ਬਾਅਦ ਦੇ ਵਿੱਚ H1 ਜਾਂ ਹੋਰ ਅਪਲਾਈ ਕਰਦੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਨਾਲ ਤੇ ਇਹਨਾਂ ਦਾ ਜਿਹੜਾ ਇੱਕ ਬਹੁਤ ਤਕੜਾ ਸਹਿਯੋਗੀ ਰਿਹਾ ਜਿਹਦੇ ਆਖੇ ਤੇ ਟਰੰਪ ਨੇ ਕਈ ਕੰਮ ਕੀਤੇ, ਐਲਨ ਮਸਕ ਦੇ ਨਾਲ ਜੁੜੀ ਹੋਈ ਆ। ਦੁਨੀਆ ਭਰ ਦੇ ਵਿੱਚ ਇਹਨਾਂ ਦੀ ਜਿਹੜੀ ਹੁਣ ਯਾਰੀ ਟੁੱਟੀ, ਆਪਸ ਵਿੱਚ ਦਾ ਜਿਹੜਾ ਇਹਨਾਂ ਦਾ ਦੋਸਤਾਨਾ ਪਿਆਰ ਸੀਗਾ ਉਹ ਖਤਮ ਹੋਇਆ ਇਸ ਮਾਮਲੇ ਤੋਂ ਬਾਅਦ। ਜਿਵੇਂ ਦੋਨੇ ਇੱਕ ਦੂਜੇ ਤੇ ਤਨ ਮਿਹਣੀ ਹੋ ਰਹੇ ਨੇ, ਉਹਨਾਂ ਮਾਮਲਿਆਂ ਨੂੰ ਲੈ ਕੇ ਖਾਸੀ ਚਰਚਾ ਹੋ ਰਹੀ ਆ। ਇਸ ਟਾਈਮ ਦੀ ਖਬਰ ਜਿਹੜੀ ਆ ਉਹਦੇ ਮੁਤਾਬਕ ਟੈਸਲਾ ਦਾ ਜਿਹੜਾ ਸ਼ੇਅਰ ਆ ਉਹ 14% ਜਿਹੜਾ ਉਹ ਡਿੱਗ ਪਿਆ। ਪੋਲੀਟੀਕਲ ਟੈਂਸ਼ਨ ਜਿਹੜੀ ਨੇ ਉਹਨੇ ਟੈਸਲਾ ਨੂੰ ਹਰਟ ਕੀਤਾ ਤੇ ਉਹਦੀਆਂ ਜਿਹੜੀਆਂ ਮਾਰਕੀਟਸ ਦੇ ਵਿੱਚ ਜਿਹੜੀ ਵੈਲਿਊ ਉਹ ਲਗਾਤਾਰ ਡਿੱਗਦੀ ਨਜ਼ਰ ਆਉਂਦੀ ਆ। ਟਰੰਪ ਦੇ ਬਿਗ ਬਿਊਟੀਫੁਲ ਬਿੱਲ ਦੇ ਉੱਤੇ ਇਹਨਾਂ ਦਾ ਜਿਹੜਾ EV ਜਿਹੜੀ ਇਲੈਕਟ੍ਰਿਕ ਵਹੀਕਲ ਸੀ ਸਬਸਿਡੀ ਉਹਦੇ ਤੇ ਕੱਟ ਲੱਗਣਾ ਸੀਗਾ। ਮਸਕ ਨੇ ਜਿਹੜਾ ਇਸ ਮਾਮਲੇ ਦੇ ਵਿੱਚ ਪੋਲੀਟੀਕਲ ਸਟੈਂਸ ਲਿਆ। ਉਸ ਤੋਂ ਬਾਅਦ ਟੈਸਲਾ ਦੀ ਜਿਹੜੀ ਮਾਰਕੀਟ ਆ ਉਹਨਾਂ ਦੋਨਾਂ ਦੇ ਵਿਚਾਲੇ ਜਿਹੜੀ ਆਪਸੀ ਦੂਰੀ, ਆਪਸੀ ਮਤਭੇਦ ਨਜ਼ਰ ਆਏ। ਮਸਕ ਨੇ ਪਹਿਲੇ ਦਿਨ ਤੋਂ ਇਹ ਗੱਲ ਕਹੀ ਸੀ ਕਿ ਮੈਂ ਬਿਗ ਬਿਊਟੀਫੁਲ ਬਜਟ ਦੇ ਨਾਲ ਬਿੱਲ ਦੇ ਨਾਲ ਜਿਹੜਾ ਉਹ ਸਹਿਮਤ ਨਹੀਂ ਆ। ਇਸ ਤੋਂ ਬਾਅਦ ਦੋਨਾਂ ਦੇ ਵਿੱਚ ਦੂਰੀਆਂ ਲਗਾਤਾਰ ਆਪਾਂ ਨੂੰ ਵੱਧਦੀਆਂ ਨਜ਼ਰ ਆਈਆਂ। ਇੱਥੋਂ ਤੱਕ ਗੱਲ ਅੱਪੜ ਗਈ ਕਿ ਮਸਕ ਨੇ ਇਹ ਕਲੇਮ ਕੀਤਾ ਕਿ ਡੋਨਾਲਡ ਟਰੰਪ ਜੇਕਰ ਦੂਜੀ ਵਾਰ ਪ੍ਰੈਜ਼ੀਡੈਂਟ ਬਣੇ ਨੇ ਤਾਂ ਉਹ ਸਿਰਫ ਐਲਨ ਮਸਕ ਕਰਕੇ ਹੀ ਬਣੇ ਨੇ। ਸੋ ਉਹ ਜਿਹੜਾ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਡੋਨਾਲਡ ਟਰੰਪ ਵੀ ਕਿੱਥੇ ਪਿੱਛੇ ਹਟਣ ਵਾਲੇ ਨੇ। ਡੋਨਾਲਡ ਟਰੰਪ ਨੇ ਫਿਰ ਇਹ ਗੱਲ ਕਹੀ ਕਿ ਮਸਕ ਜਿਹੜੇ ਨੇ ਉਹਨਾਂ ਨੇ ਇੱਥੇ ਜਿਹੜੇ ਲੋਕ ਬੈਠੇ ਨੇ ਸਾਰਿਆਂ ਨਾਲੋਂ ਜ਼ਿਆਦਾ ਮੇਰੇ ਸਹਿਯੋਗੀ ਤੇ ਸਾਰਿਆਂ ਨਾਲੋਂ ਜ਼ਿਆਦਾ ਉਸ ਬੰਦੇ ਨੂੰ ਗਵਰਨਮੈਂਟ ਦੇ ਵਿੱਚ ਕੀ ਚੱਲ ਰਿਹਾ, ਕੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਰਨ ਵਾਲੇ ਹਾਂ, ਸਭ ਤੋਂ ਜ਼ਿਆਦਾ ਜਿਹੜਾ ਉਹਨੂੰ ਪਤਾ ਲੱਗਿਆ ਸੀਗਾ। ਟਰਾਂਸਪੋਰਟ ਜਿਹੜਾ ਡਿਪਾਰਟਮੈਂਟ ਆ US ਦਾ ਉਹ ਦੱਸਿਆ ਜਾ ਰਿਹਾ ਕਿ ਬਹੁਤ ਸਾਰੀਆਂ ਰੈਗੂਲੇਟਸ ਇਸ ਬਿੱਲ ਦੇ ਵਿੱਚ ਤਹਿਤ ਲਿਆਉਣ ਜਾ ਰਿਹਾ ਜਿਹੜੀਆਂ ਕਿ ਵਹੀਕਲਸ ਦੇ ਡਿਜ਼ਾਈਨ ਨੂੰ ਸਟੈਂਡਰਡਸ ਕਰੂਗੀ ਤੇ ਹੋਰ ਨਵੇਂ ਜਿਹੜੇ ਮਿਆਰ ਆ ਉਹ ਮਿੱਥੇ ਜਾਣਗੇ। ਐਲਨ ਨੇ ਜਿਹੜਾ ਉਹ ਦੱਸਿਆ ਜਾ ਰਿਹਾ ਕਿ ਉਹਨੂੰ ਲਗਾਤਾਰ ਇਹ ਚੀਜ਼ ਘਾਟੇਵੰਦ ਲੱਗ ਰਹੀ ਸੀ ਤੇ ਉਹਨੇ ਇਸ ਟਾਈਮ ਦੱਸਿਆ ਜਾ ਰਿਹਾ ਕਿ ਜੇ ਇਸੇ ਤਰੀਕੇ ਨਾਲ ਦੋਨਾਂ ਦੀਆਂ ਦੂਰੀਆਂ ਨਜ਼ਰ ਆਉਂਦੀਆਂ ਰਹੀਆਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਜਿਹੜਾ ਟੈਸਲਾ ਦਾ ਸ਼ੇਅਰ ਹੈ ਉਹ ਹੋਰ ਵੀ ਜ਼ਿਆਦਾ ਜਿਹੜਾ ਉਹ ਡਿੱਗ ਸਕਦਾ, ਉਹਨੂੰ ਹੋਰ ਵੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਪਹੁੰਚ ਸਕਦਾ। ਜੀ ਬਿਲਕੁਲ, ਬਹੁਤ ਜ਼ਿਆਦਾ ਅਨਸਰਟਨਟੀ ਇਸ ਟਾਈਮ ਦੇ ਉੱਤੇ ਬਣੀ ਹੋਈ ਹੈਗੀ ਆ, ਖਾਸ ਕਰਕੇ ਜੋ ਟਰੰਪ ਉਹਨਾਂ ਦਾ ਟੈਸਲਾ ਦੇ ਸਟਾਕਸ ਆ ਉਹਨਾਂ ਨੂੰ ਲੈ ਕੇ ਅੱਜ ਕਾਫੀ ਜ਼ਿਆਦਾ ਡਾਊਨ ਗਏ ਹੈਗੇ ਆ। ਤੇ ਐਲੋਨ ਮਸਕ ਉਹਨਾਂ ਨੇ ਕਾਫੀ ਜਿਹੜੀ ਆ ਹਾਰਸ਼ ਲੈਂਗੁਏਜ ਵਰਤਣੀ ਸ਼ੁਰੂ ਕਰ ਦਿੱਤੀ ਆ। ਉਧਰ ਟਰੰਪ ਉਹਨਾਂ ਨੇ ਵੀ ਕਹਿਤਾ ਵੀ ਅਸੀਂ ਸਾਰੇ ਇਹਨਾਂ ਦੇ ਜਿਹੜੇ ਕੰਟਰੈਕਟ ਆ ਉਹ ਕੈਂਸਲ ਕਰ ਦਾਂਗੇ। ਐਲੋਨ ਮਸਕ ਨੇ ਇਹ ਕਹਿਤਾ ਵੀ ਮੈਂ ਆਪਣੇ ਜਿਹੜੇ ਕਈ ਪ੍ਰੋਜੈਕਟ ਆ ਜਿਹੜੇ ਫੈਡਰਲ ਗਵਰਨਮੈਂਟ ਦੇ ਲਈ ਉਹਨਾਂ ਨੂੰ ਬੰਦ ਕਰਨ ਜਾ ਰਿਹਾ ਹੈਗਾ। ਉਹਨਾਂ ਨੇ ਇੱਕ ਤਾਂ ਜੋ ਨਵਾਂ ਬਜਟ ਬਿੱਲ ਆ ਉਹਨੂੰ ਲੈ ਕੇ ਆ ਵੀ ਬਹੁਤ ਮਾੜਾ ਬਿੱਲ ਆ, ਇਹ ਕਰਜ਼ਾ ਘਟਾਉਂਦਾ ਨਹੀਂ, ਕਰਜ਼ਾ ਵਧਾਉਂਦਾ ਹੈ। ਤੇ ਦੂਸਰਾ ਜਿਹੜਾ ਜੈਫਰੀ ਐਪਸਟੀਨ, ਸਰੋਤਿਆਂ ਨੂੰ ਯਾਦ ਹੋਊਗਾ, ਸੈਕਸ ਅਫੈਂਡਰ, ਜਿਹਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਜਿਹੜਾ ਪੋਲੀਟੀਕਲ ਲੋਕ ਇਨਵੋਲਵ ਸੀਗੇ, ਉਸ ਸੰਬੰਧ ਦੇ ਵਿੱਚ ਐਲੋਨ ਮਸਕ ਨੇ ਇਹ ਕਿਹਾ ਵੀ ਜੈਫਰੀ ਜੋ ਐਪਸਟੀਨ ਆ ਉਹਦੇ ਵਾਲੀ ਜਿਹੜੀ ਰਿਪੋਰਟ ਆ ਉਹ ਟਰੰਪ ਨੇ ਇਸ ਕਰਕੇ ਨਹੀਂ ਦਿਖਾ ਲਿਆ ਕਿਉਂਕਿ ਉਹਨਾਂ ਦਾ ਖੁਦ ਦਾ ਨਾਮ ਵੀ ਉਸ ਰਿਪੋਰਟ ਦੇ ਵਿੱਚ ਆਉਂਦਾ ਹੈਗਾ ਆ। ਸੋ ਇਹ ਇਸ਼ੂ ਹੁਣ ਐਲਨ ਮਸਕ ਤੇ ਟਰੰਪ ਦਾ ਕਾਫੀ ਜਿਹੜਾ ਹੌਟ ਇਸ ਟਾਈਮ ਦੇ ਉੱਤੇ ਬਣ ਚੁੱਕਾ ਹੈਗਾ। ਜੀ। ਅਗਲੀ ਜਿਹੜੀ ਖਬਰ ਆ ਉਹ ਆ ਰਹੀ ਹੈ ਇੱਕ ਉਸ ਬੱਚੇ ਦੇ ਨਾਲ ਜੁੜੀ ਹੋਈ, ਜਿਹੜੇ ਬੱਚੇ ਨੂੰ ਹਿਊਸਟਨ ਟੈਕਸਸ ਦੇ ਵਿੱਚ ਜਿਹੜਾ ਆਈਸ ਨੇ ਇੱਕ ਤਰੀਕ ਜਿਹੜੀ ਇਮੀਗ੍ਰੇਸ਼ਨ ਤਰੀਕ ਤੇ ਜਾਣ ਤੋਂ ਬਾਅਦ ਅਰੈਸਟ ਕਰ ਲਿਆ। ਦੱਸਿਆ ਜਾ ਰਿਹਾ ਕਿ ਮਾਰਟਿਨ ਜਿਹੜਾ ਗਾਰਸੀਆ ਉਹ ਇੱਕ ਸਟੂਡੈਂਟ ਹੈ ਤੇ ਟੋਰੈਂਸ ਐਲੀਮੈਂਟਰੀ ਸਕੂਲ ਦੇ ਵਿੱਚ 29 ਮਈ ਦੀ ਗੱਲ ਆ ਜਦੋਂ ਉਹ ਇਮੀਗ੍ਰੇਸ਼ਨ ਹੀਅਰਿੰਗ ਨੂੰ ਅਟੈਂਡ ਕਰਨ ਦੇ ਲਈ ਗਿਆ ਸੀਗਾ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਸੀਗਾ ਕਿ ਸ਼ਾਇਦ ਉਹਨੂੰ ਆਪਣੇ ਪਿਤਾ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਹੈ ਉਹਦੇ ਬਾਰੇ ਕੋਈ ਅਪਡੇਟ ਆਊਗੀ, ਪਰ ਇਹਨਾਂ ਦੋਨਾਂ ਨੂੰ ਇਹਦੇ ਨਾਲ ਇਹਦੇ ਪਿਤਾ ਨੂੰ ਜਿਹੜਾ ਉਹ ਆਈਸ ਨੇ
ਜਿਹੜਾ ਉਹ ਅਰੈਸਟ ਕਰ ਲਿਆ। ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋਨਾਂ ਨੂੰ ਸੈਪਰੇਟ ਕਰ ਦਿੱਤਾ ਗਿਆ। ਜਿਹੜੇ ਉੱਥੋਂ ਦੇ ਬੁਲਾਰੇ ਨੇ, ਇੱਕ ਜੈਸਮੀਨ ਕਿੰਗ, ਜਿਨ੍ਹਾਂ ਨੇ ਮਤਲਬ ਇਸ ਮਾਮਲੇ ਦੇ ਵਿੱਚ ਉਹ ਲਗਾਤਾਰ ਪੈਰਵਾਈ ਕਰ ਰਹੇ ਨੇ। ਟੀਚਰਸ ਨੇ ਟੋਰੈਂਸ ਐਲੀਮੈਂਟਰੀ ਸਕੂਲ ਦੇ, ਉਹਨਾਂ ਨੇ ਲਗਾਤਾਰ ਇਹ ਪਹੁੰਚ ਜਿਹੜੀ ਆ ਉਹ ਬਣਾਈ ਸੀਗੀ, ਤੇ ਉਸ ਤੋਂ ਬਾਅਦ ਪਤਾ ਲੱਗਾ ਸੀਗਾ ਵੀ ਇਹ ਜਿਹੜਾ ਬੱਚਾ ਇਹ ਅਮਰੀਕਾ ਦੇ ਵਿੱਚ ਜਦੋਂ ਤੋਂ ਰਹਿ ਰਿਹਾ ਸੀਗਾ, ਤਾਂ ਇਹਦਾ ਜਿਹੜਾ ਫਾਦਰ ਹੈ ਉਹਦਾ ਵੀ ਕੋਈ ਜਿਹੜਾ ਸਟੇਟਸ ਹੈ ਉਹ ਅਮਰੀਕਾ ਦੇ ਵਿੱਚ ਪੱਕਿਆਂ ਵਾਂਗ ਨਹੀਂ ਹੈ। ਇਹ ਦੋਨੇ ਜਦੋਂ ਤਰੀਕ ਤੇ ਜਾਂਦੇ ਨੇ ਤਾਂ ਇਹਨਾਂ ਨੂੰ ਉਮੀਦ ਇਹ ਵੱਜਦੀ ਹੈ ਕਿ ਸ਼ਾਇਦ ਸਾਨੂੰ ਕੇਸ ਪਾਸ ਹੋਣ ਤੋਂ ਬਾਅਦ ਥੋੜੀ ਰਾਹਤ ਮਿਲੂਗੀ, ਪਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਂ ਸਕੂਲ ਟੀਚਰਸ ਨੇ ਜਾਂ ਉਹ ਜਥੇਬੰਦੀਆਂ ਜਿਹੜੀਆਂ ਲਗਾਤਾਰ ਜਦੋਜਹਿਦ ਕਰ ਰਹੀਆਂ ਨੇ ਪ੍ਰਵਾਸੀਆਂ ਨੂੰ ਬਚਾਉਣ ਦੀ ਖਾਤਰ ਜਾਂ ਉਹਨਾਂ ਦੀਆਂ ਫੈਮਿਲੀਜ਼ ਨੂੰ ਤੋੜਨ ਤੋਂ ਬਚਾਉਣ ਦੇ ਲਈ, ਜਿਨ੍ਹਾਂ ਲੋਕਾਂ ਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈ, ਤਾਂ ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਹੈਰਾਨ ਹਾਂ ਵੀ ਇੱਕ ਬੱਚਾ ਜਿਹੜਾ ਕਿ 5ਵੇਂ 6ਵੇਂ ਗ੍ਰੇਡ ਦੇ ਵਿੱਚ ਆ, ਤੇ ਉਹਨੂੰ ਆਪਣੇ ਪਿਤਾ ਦੇ ਨਾਲ ਜਦੋਂ ਉਹ ਇੱਕ ਹੀਅਰਿੰਗ ਤੇ ਜਾਂਦਾ ਤੇ ਉਸ ਤੋਂ ਬਾਅਦ ਆਈਸ ਜਿਹੜੀ ਆ ਉਹਨੂੰ ਅਰੈਸਟ ਕਰ ਲੈਂਦੀ ਹੈ, ਤੇ ਬਾਅਦ ਦੇ ਵਿੱਚ ਦੋਨਾਂ ਨੂੰ ਅੱਡੋ ਅੱਡ ਜਿਹੜਾ ਉਹ ਕਰ ਦਿੱਤਾ ਜਾਂਦਾ। ਆਪਾਂ ਪਹਿਲਾਂ ਹੀ ਬਹੁਤ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿਨ੍ਹਾਂ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਸੀ ਤੁਹਾਡੇ ਨਾਲ ਕਿ ਜਿਹੜੇ ਲੋਕ ਵੀ ਇਸ ਟਾਈਮ ਕੋਰਟ ਦੇ ਵਿੱਚ ਜਾ ਰਹੇ ਨੇ ਆਪਣੀ ਹੀਅਰਿੰਗ ਦੇ ਉੱਤੇ, ਆਪਣੀ ਪੇਸ਼ੀ ਦੇ ਉੱਤੇ, ਤਾਂ ਬਾਹਰ ਏਜੰਟਸ ਨੇ ਜਿਹੜੇ ਆਈਸ ਦੇ ਉਹ ਖੜੇ ਹੁੰਦੇ ਨੇ, ਤੇ ਉਹ ਜਦੋਂ ਹੀ ਉਹਨਾਂ ਦੇ ਕੇਸ ਦੇ ਬਾਰੇ ਕੁਝ ਵੀ ਅਪਡੇਟ ਆਉਂਦਾ ਜਾਂ ਉਹ ਤਰੀਕ ਭੁਗਤ ਕੇ ਬਾਹਰ ਆਉਂਦੇ ਨੇ, ਤਾਂ ਉਦੋਂ ਹੀ ਉਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ। ਜੀ, ਸਿਚੁਏਸ਼ਨ ਜਿਹੜੀ ਆ ਕਾਫੀ ਜੀ ਟੈਂਸ ਜਿਹੜੀ ਆ ਇਸ ਵਨ ਦੇ ਵਿੱਚ ਬਣੀ ਹੋਈ ਆ। ਵੱਖ-ਵੱਖ ਸ਼ਹਿਰਾਂ 'ਚ ਜਾ ਰਿਹਾ, ਹੁਣ ਈਵਨ ਜਿਹੜੀਆਂ ਸੈਂਚੁਰੀ ਸਿਟੀਜ਼ ਆ ਉਹਨਾਂ ਦੇ ਵਿੱਚ ਵੀ ਇਹ ਜਾ ਰਹੇ ਹੈਗੇ ਆ। ਅਗਲੀਆਂ ਖਬਰਾਂ ਵੱਲ ਚਲੀਏ, ਕੁਛ ਕੁ ਆਪਾਂ ਲੋਕਲ ਖਬਰਾਂ ਵੀ ਕਰਾਂਗੇ। ਬੇਕਰਸਫੀਲਡ ਤੋਂ ਆ ਰਹੀ ਆ, ਉੱਥੇ ਇੱਕ ਬੰਦੇ ਨੂੰ 2 ਸਾਲਾਂ ਦੀ ਜਿਹੜੀ ਸਜ਼ਾ ਹੋਈ ਆ, ਕਿਉਂਕਿ ਉਸਨੇ ਇੱਕ ਬੰਦੇ ਨੂੰ ਇੰਨਾ ਜ਼ਿਆਦਾ ਮਾਰਿਆ ਸੀ, ਉਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਡਿਸੇਬਲ ਹੋ ਗਿਆ ਸੀ। ਆਈਜ਼ੈਕ ਫਿਗਰੋਆ ਨੂੰ ਆਪਣੇ ਅਰੈਸਟ ਕਰ ਲਿਆ ਗਿਆ ਹੈ। ਜੱਜ ਜੌਨ ਡਬਲਯੂ ਲੂਆ ਉਹਨਾਂ ਨੇ ਜਿਹੜੀ ਆ ਸੈਂਟੈਂਸ ਉਹਨਾਂ ਨੂੰ ਸੁਣਾਣੀ ਹੈਗੀ ਆ। ਕਹਿੰਦੇ ਪਈ ਇੱਕ ਕਨਵੀਨੀਅੰਸ ਸਟੋਰ ਜੋ ਮਿੰਗ ਐਵਨਿਊ ਦੇ ਉੱਤੇ ਸੀ, ਉੱਥੇ ਖੜਾ ਸੀ ਜਿਸ ਟਾਈਮ ਦੇ ਉੱਤੇ ਉਸ ਦੀ ਜਿਹੜੀ ਆ ਇਸ ਬੰਦੇ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਆ। ਹੁਣ ਮੈਂਟਲ ਸਟੇਬਿਲਿਟੀ ਕਰਕੇ ਜੋ ਬਹਾਨਾ ਆ ਉਹ ਬਣਾਇਆ ਜਾ ਰਿਹਾ ਵੀ ਨਹੀਂ, ਮੈਂ ਜਾਣਬੁੱਝ ਕੇ ਜਿਹੜਾ ਆ ਇਹ ਇਦਾਂ ਦੀ ਸ਼ਰਾਰਤ ਨਹੀਂ ਕੀਤੀ ਹੈ। ਜੀ, ਅਗਲੀ ਜਿਹੜੀ ਖਬਰ ਆ ਉਹ ਕੈਨੇਡਾ ਤੋਂ ਆ ਰਹੀ ਹੈ, ਗਵਾਂਢੀ ਮੁਲਕ ਤੋਂ ਆ ਰਹੀ ਹੈ। ਪੀਲ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਬਰੈਂਪਟਨ ਦੇ ਘਰ ਦੇ ਵਿੱਚ ਛਾਪਾ ਮਾਰਿਆ ਸੀਗਾ, ਤੇ ਉੱਥੋਂ 2 ਸੈਮੀ ਆਟੋਮੈਟਿਕ ਬੰਦੂਕਾਂ, ਕੋਕੀਨ, ਚਿੱਟਾ, ਹੈਰੋਇਨ ਤੇ $30,000 ਜਿਹੜਾ ਉਹ ਬਰਾਮਦ ਕੀਤਾ ਸੀ, ਤੇ ਇਸ ਮਾਮਲੇ ਦੇ ਵਿੱਚ 4 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕਰਨ ਔਜਲਾ ਉਮਰ 27 ਸਾਲ, ਹਰਵੀਰ ਬੈਂਸ ਉਮਰ 24 ਸਾਲ, ਜਸਮੀਤ ਹਰਸ਼ ਉਮਰ 24 ਸਾਲ ਤੇ 27 ਸਾਲਾ ਔਰਤ ਨਮਾਣਾ ਦੌਦ ਦੇ ਵਜੋਂ ਹੋਈ ਆ। ਇਹ ਪਤਾ ਲੱਗਾ ਵੀ ਇਹ ਸਾਰੇ ਜਿਹੜੇ ਨੇ ਉਹ ਬਰੈਂਪਟਨ ਦੇ ਰਹਿਣ ਵਾਲੇ ਨੇ। ਬਾਅਦ ਦੇ ਵਿੱਚ ਪੁਲਿਸ ਨੇ ਇਹਨਾਂ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਨਾਰਥ ਯਾਰਕ ਦੇ ਇਲਾਕਿਆਂ ਦੇ ਵਿੱਚੋਂ, ਤੇ ਇਹਦਾ ਨਾਮ ਦੱਸਿਆ ਗਿਆ ਅਲੈਕਸ ਪਰਮੋਲ। ਸਾਰਿਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ, ਤੇ ਲੈਂਗਲੀ ਪੁਲਿਸ ਨੇ ਪਿਛਲੇ ਸਾਲ ਹੀ ਸਤੰਬਰ ਮਹੀਨੇ 2 ਥਾਵਾਂ ਤੇ ਕੀਤੀ ਗਈ ਗੋਲੀਬਾਰੀ ਦੇ ਦੋਸ਼ ਦੇ ਹੇਠ ਲੈਂਗਲੀ ਦੇ ਬਰਿੰਦਰ ਸਿੰਘ ਨੂੰ ਧਾਲੀਵਾਲ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਸੀਗਾ। ਲੰਘੇ ਦਿਨੀ ਆਪਾਂ ਇੱਕ ਖਬਰ ਸਾਂਝੀ ਕਰਕੇ ਹਟਾਂ, ਜਿਹਦੇ ਵਿੱਚ ਲੁੱਟ-ਖੋਹ ਤੇ ਜਿਸਮਾਨੀ ਵਧੀਕੀ ਦੇ ਮਾਮਲੇ ਦੇ ਵਿੱਚ 3 ਪੰਜਾਬੀ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਸੋ ਇਹਨਾਂ ਖਬਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਾਂ ਜਰਾਇਮ ਪੇਸ਼ਾ ਹੋਣ ਦਾ ਜਿਹੜਾ ਪੰਜਾਬੀ ਨੌਜਵਾਨਾਂ ਦੇ ਸਿਰ ਭੂਤ ਸਵਾਰ ਆ ਕੈਨੇਡਾ ਦੇ ਵਿੱਚ, ਉਹ ਕਿਸ ਹੱਦ ਤੱਕ ਪਹੁੰਚ ਚੁੱਕਿਆ। ਜੀ, ਅਗਲੀ ਖਬਰ ਵੱਲ ਚਲੀਏ, ਉਹ ਲੇ-ਆਫ ਨੂੰ ਲੈ ਕੇ ਆ। ਟੈਕਨੋਲੋਜੀ ਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਲੇ-ਆਫ ਚੱਲ ਰਹੀ ਆ। ਕੱਲ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਆਂ। ਮਾਈਕਰੋਸਾਫਟ 300 ਤੋਂ ਵੱਧ EMPLOYEES ਨੂੰ ਜੂਨ ਮਹੀਨੇ ਦੇ ਵਿੱਚ ਲੇ-ਆਫ ਕਰਨ ਜਾ ਰਹੇ ਆ। ਪਿਛਲੇ ਮਹੀਨੇ ਹਜੇ ਉਹਨਾਂ ਨੇ 6000 ਲੋਕਾਂ ਨੂੰ ਲੇ-ਆਫ ਕੀਤਾ ਸੀ। ਇਸ ਤੋਂ ਬਿਨਾਂ ਨਿਊ ਸਿਟੀ ਗਰੁੱਪ ਉਹਨਾਂ ਨੇ ਕਨਫਰਮ ਕੀਤਾ 3500 ਦੇ ਕਰੀਬ ਟੈਕਨੋਲੋਜੀ ਜੌਬਸ ਜੋ ਗਲੋਬਲ IT ਰੀਸਟਰਕਚਰਿੰਗ ਦੇ ਲਈ ਉਹ ਲੇ-ਆਫ ਕਰਨ ਜਾ ਰਹੇ ਆ, ਜੋ ਕਿ ਬਹੁਤ ਵੱਡਾ ਨੰਬਰ ਹੈਗਾ। ਇਹ ਸਾਰੇ ਕਾਸੇ ਦਾ ਅਸਰ ਘਰਾਂ ਦੀਆਂ ਕੀਮਤਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਪਊਗਾ, ਕਿਉਂਕਿ ਕਈ ਵਾਰੀ ਦੋਨੋਂ ਲੋਕ ਕੰਮ ਕਰਦੇ ਹੁੰਦੇ, ਹਸਬੈਂਡ ਐਂਡ ਵਾਈਫ। ਜੇ ਇੱਕ ਜਣਾ ਕੰਮ ਕਰਦਾ ਹੋਵੇ, ਲੇ-ਆਫ ਹੋ ਗਿਆ, ਤਾਂ ਫਿਰ ਉਹਨਾਂ ਦਾ ਜਿਹੜਾ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਹੋਣਾ ਆ, ਪੇਮੈਂਟਾਂ ਕਿਸ ਤਰ੍ਹਾਂ ਦੇਣੀਆਂ। ਸੋ ਇਹ ਰੀਅਲ ਸਟੇਟ ਮਾਰਕੀਟ ਵੀ ਹਿੱਟ ਹੋਊਗੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਇੱਕ ਬੰਦੇ ਨੂੰ ਕਤਲ ਕਰਨ ਦੇ ਮਾਮਲੇ ਦੇ ਵਿੱਚ ਇੱਕ ਬੰਦੇ ਨੂੰ ਸੈਨ ਬਰਨੀਡੋ ਕਾਉਂਟੀ ਦੇ ਵਿੱਚ ਅਰੈਸਟ ਕੀਤਾ ਗਿਆ। ਉੱਥੋਂ ਦੇ ਸ਼ੈਰਿਫ ਨੇ ਜਿਹੜੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਉਹ ਕਹਿੰਦੇ ਕਿ ਕਨੇਥ ਐਗਜ਼ੋਂਗ ਜਿਹੜਾ ਸੀਗਾ ਉਹ ਫ੍ਰੈਜ਼ਨੋ ਦਾ ਰਹਿਣ ਵਾਲਾ ਸੀਗਾ ਤੇ ਉਹਦੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ। ਉਸ ਸਬੰਧ ਦੇ ਵਿੱਚ ਜਦੋਂ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਿਆ ਵੀ ਇਸ ਬੰਦੇ ਦਾ ਕਤਲ ਜਿਹੜਾ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਡੈਨਿਸ ਰਾਈਟ ਨਾਂ ਦੇ ਬੰਦੇ ਨੂੰ ਜਿਹੜਾ ਕਿ ਸਸਪੈਕਟ ਸ਼ੂਟਰ ਦੱਸਿਆ ਗਿਆ, ਉਹਨੂੰ ਜਿਹੜਾ ਅਰੈਸਟ ਕੀਤਾ ਗਿਆ ਤੇ ਉਹ ਸੈਨ ਬਰਨੀਡੋ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਉਹ ਘੁੰਮ ਰਿਹਾ ਸੀਗਾ। ਇਹਨਾਂ ਦੋਨਾਂ ਦੇ ਦਰਮਿਆਨ ਕੀ ਰਿਸ਼ਤਾ ਨਾਤਾ ਸੀ, ਕੀ ਸੀ, ਕਿਉਂ ਇਹਨੂੰ ਗੋਲੀ ਮਾਰੀ ਗਈ, ਇਹਦੇ ਬਾਰੇ ਪਤਾ ਨਹੀਂਗਾ। ਪਰ ਇਹ ਇੱਕ ਹੋਰ ਜਿਹੜਾ ਇਸ ਮਾਮਲੇ ਦੇ ਵਿੱਚ ਸ਼ੱਕੀ 20 ਸਾਲਾ ਕਾਇਲ ਹੈਲਰ ਦੇ ਰੂਪ ਦੇ ਵਿੱਚ ਉਹਨੂੰ ਵੀ ਜਿਹੜਾ ਉਹ ਅਰੈਸਟ ਕੀਤਾ ਗਿਆ। ਦੋਨਾਂ ਨੂੰ ਜਿਹੜਾ ਸੈਂਟਰਲ ਡਿਟੈਂਸ਼ਨ ਸੈਂਟਰ ਆ ਉੱਥੇ ਕਤਲ ਦੇ ਦੋਸ਼ ਲਾ ਕੇ ਤੇ ਉੱਥੇ ਭੇਜ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਹੋਰ ਵੀ ਲੋਕਾਂ ਦੀ ਜਿਹੜੀ ਭਾਲ ਆ ਉਹ ਕੀਤੀ ਜਾ ਰਹੀ ਹੈ। ਇੱਕ ਜਿਹੜਾ ਡਿਟੈਕਟਿਵ ਸ਼ੇਨ ਕਰੋਲ ਨੇ ਉਹਨਾਂ ਨੇ ਕਿਹਾ ਵੀ ਸ਼ਾਇਦ ਇਹ ਮਾਮਲਾ ਜਿਹੜਾ ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਜਾਣਦੇ ਸਨ ਤੇ ਇਸ ਦੇ ਪਿੱਛੇ ਕੋਈ ਸਾਜ਼ਿਸ਼ ਜਾਂ ਰੰਜਿਸ਼ ਜਿਹੜੀ ਇਸ ਕਤਲ ਦੇ ਪਿੱਛੇ ਕਾਰਨ ਹੋ ਸਕਦੀ ਹੈ। ਜੀ, ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਨੂੰ ਕਾਫੀ ਝਟਕਾ ਲੱਗਾ। ਡਾਓ ਜੋਨ ਇੰਡਸਟਰੀਅਲ 108 ਪੁਆਇੰਟ ਡਾਊਨ ਗਿਆ ਤੇ ਕਲੋਜ਼ ਹੋਇਆ 42,319.74 ਦੇ ਉੱਤੇ। ਨੈਸਡੈਕ ਜਿਹੜਾ ਆ ਉਹ 162.04 ਡਾਊਨ ਗਿਆ ਤੇ ਕਲੋਜ਼ ਹੋਇਆ 19,298.45 ਦੇ ਉੱਤੇ। ਤੇ S&P ਇੰਡੈਕਸ ਵੀ ਜਿਹੜਾ ਆ 31.51 ਡਾਊਨ ਹੋਇਆ ਤੇ ਕਲੋਜ਼ ਹੋਇਆ 5939.30 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 85 ਰੁਪਏ ਤੇ 85 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 282 ਰੁਪਏ 15 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ ਜੀ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਬੇਨਤੀ ਕਰਦੇ ਜਾਈਏ, ਪਰਸੋਂ ਨੂੰ ਸ਼ਨੀਚਰਵਾਰ ਨੂੰ ਨਗਰ ਕੀਰਤਨ ਸੈਨ ਫਰਾਂਸਿਸਕੋ ਚ ਸਾਰੇ ਜਾਣੇ ਵੱਧ ਚੜ ਕੇ ਪਹੁੰਚੋ। ਬਹੁਤ ਗੁਰੂ ਘਰਾਂ ਤੋਂ ਬੱਸਾਂ ਚੱਲ ਰਹੀਆਂ ਹੈਗੀਆਂ। ਕੱਲ ਨੂੰ ਕੋਸ਼ਿਸ਼ ਕਰਾਂਗੇ ਸਾਰਿਆਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਤੇ ਪੰਜਾਬੀ ਰੇਡੀਓ USA ਦੀ ਟੀਮ ਵੀ ਪਹੁੰਚੂਗੀ ਤੇ ਕੋਸ਼ਿਸ਼ ਕਰਾਂਗੇ ਭਾਈ ਅਵਤਾਰ ਸਿੰਘ ਉਹਨਾਂ ਦੀ ਜਿਹੜੀ ਬੁੱਕ ਹੈਗੀ ਆ ਉਹ ਤੁਹਾਡੇ ਤੱਕ ਪਹੁੰਚਾਈ ਜਾ ਸਕੇ। ਕੱਲ ਸੈਮੀਨਾਰ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਬੁੱਕ ਨੂੰ ਸਮਰਪਿਤ ਤੇ ਉਹ ਭਾਈ ਅਜਮੇਰ ਸਿੰਘ ਤੇ ਹੋਰ ਬਹੁਤ ਸਾਰੇ ਜਿਹੜੇ ਪ੍ਰੋਮੀਨੈਂਟ ਜਿਹੜੇ ਇੰਟੈਲੈਕਚੁਅਲਸ ਆ ਉਹਨਾਂ ਨੇ ਡਿਸਕਸ਼ਨ ਕੀਤੀ ਆ। ਉਹ ਪੂਰੀ ਦੀ ਪੂਰੀ ਵੀਡੀਓ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਵੀ ਪਾਈ ਹੈਗੀ ਆ। ਤੇ ਸਾਡੀ ਟੀਮ ਦੇ ਮੈਂਬਰ ਰਾਜਕਨਵੀਰ ਸਿੰਘ ਹੋਣੀ ਵਾਸ਼ਿੰਗਟਨ DC ਪਹੁੰਚੇ ਹੋਏ ਹੈਗੇ ਆ। ਉੱਥੇ ਜੂਨ 1984 ਦੇ ਸੰਬੰਧ ਦੇ ਵਿੱਚ ਕਾਂਗਰਸਮੈਨ ਜੋ US ਦੇ ਆ ਸੈਨੇਟਰਸ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਆ। ਕੱਲ ਨੂੰ ਜਿਹੜੀ US ਦੀ ਫਲੋਰ ਹੈਗੀ ਕਾਂਗਰਸ ਦੀ, ਉੱਥੇ 1984 ਨੂੰ ਯਾਦ ਕਰਦਿਆਂ ਅਰਦਾਸ ਹੋਊਗੀ। ਡਾਕਟਰ ਚੀਮਾ ਵੀ ਉੱਥੇ ਪਹੁੰਚੇ ਹੋਏ ਆ। ਕੁਝ ਕੁ ਵੀਡੀਓਜ਼ ਆਲਰੇਡੀ ਜਿਹੜੀਆਂ ਆ ਤੁਸੀਂ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਜਾਂ YouTube ਆ ਉਹਦੇ ਉੱਤੇ ਦੇਖ ਸਕਦੇ ਹੋ। ਸੋ ਕੱਲ ਦਾ ਪ੍ਰੋਗਰਾਮ ਵੀ ਉਹ ਕੋਸ਼ਿਸ਼ ਕਰਨਗੇ ਤੁਹਾਡੇ ਨਾਲ ਸਾਰਾ ਜਿਹੜਾ ਸਾਂਝਾ ਕੀਤਾ ਜਾ ਸਕੇ ਵੀ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਹੋਣ ਜਾ ਰਹੀ ਹੈ US ਦੀ ਕਾਂਗਰਸ ਦੇ ਵਿੱਚ। ਤੇ ਅੱਜ ਵੀ ਪਹੁੰਚੇ ਹੋਏ ਸੀਗੇ ਕਾਫੀ ਸਿੰਘ ਉੱਥੇ ਪਹੁੰਚੇ ਹੋਏ ਹੈਗੇ ਆ। ਰਾਜਕਨਵੀਰ ਸਿੰਘ ਹੁਣੀ ਵੀ ਪਹੁੰਚੇ ਹੋਏ ਆ। ਬਾਕੀ ਜਿਹੜੇ ਨਹੀਂ ਜਾ ਸਕਦੇ ਜਾਂ ਆਪਾਂ ਇੱਥੇ ਬੈਠੇ ਹੀ ਇਹ ਜਿਹੜਾ ਸਾਰਾ ਕੁਝ ਦੇਖਾਂਗੇ। ਜੀ ਬਿਲਕੁਲ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੇ ਤੁਸੀਂ ਸਰਵਣ ਕਰੋਗੇ ਸ਼ਾਮ ਦੀ ਦੀਵਾਨ। ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।